मोहम्मद फरूक फरूक मोहम्मद फरूक। मोहम्मद अच्छा अच्छा फरूक मतलब अच्छा अच्छा। बड़ा बेली हुंदा होना। बाहर अच्छा, जफिया ਉਹਨਾਂ ਦੀ ਯਾਦ ਆਉਂਦੀ ਸੀ। मालकू वो बखत गए वो नहीं लभने नहीं नहीं। जे बखत गए कोई सावे कोई नहीं बरकत नहीं थी सलूक इन्ना थी वो कोई सावे कोई नहीं थी उन पैगी पैसे 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 ਇੱਕੋ ਪਿੰਡ ਦੇ ਸੀ ਤੁਸੀਂ, ਇਕੱਠੇ ਖੇਲਿਆ ਕਰਦੇ ਸੀ? कल्ले कोई ਅੱਛਾ। कट्ठे खेलना कट्ठे रहना ਹੂੰ बड़िया बरकत ਹੂੰ उधर ਦੀਆਂ ਬਰਕਤਾਂ ਕਿੱਥੇ ਲੱਭਣੀਆਂ ਹੁਣ ਫਿਰ ਉਹ ਗੱਲਾਂ ਨਾ ਰਹੀਆਂ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਅੱਲਾਹੁम्मा सल्ली अला मुहम्मद व अला आलि मुहम्मद व बारिक वसल्लम। ਲੱਖਾਂ ਕਰੋੜਾਂ ਦਰੂਦ ਸੋਹਣੇ ਕਮਲੀ ਵਾਲੇ ਆਕਾ ਹਜ਼ਰਤ ਮੁਹੰਮਦ ਮੁਸਤਫਾ ਸੱਲੱਲਾਹੁ ਅਲੈहि व आलिहि वसल्लम ਤੇ ਆਪ ਦੀ ਆਲ ਤੇ ਆਪ ਦੇ ਸਹਾਬਾ ਤੇ। ਨਾਜ਼ਰੀਨ, ਮੈਂ ਵਸੀਮ ਹੈਦਰ ਅਲੀ PhD ਪੰਜਾਬੀ ਸਟੂਡੀਓ ਤੋਂ ਵੰਡ 47 ਦੀ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਤੇ ਅੱਜ ਤੁਹਾਡੀ ਮੁਲਾਕਾਤ ਬਾਬਾ ਜੀ ਹੋਰਾਂ ਨਾਲ ਕਰਵਾਵਾਂਗੇ ਜਿਹੜੇ ਵੰਡ 47 'ਚ ਫੌਜ ਦੇ ਵਿੱਚ ਭਰਤੀ ਸਨ ਔਰ ਉੱਥੋਂ ਫੌਜੀ ਹੀ ਆਏ ਹਿਜਰਤ ਕਰਕੇ ਔਰ ਉੱਥੋਂ ਦੇ ਪਿਆਰ ਮੁਹੱਬਤ ਦੀਆਂ ਗੱਲਾਂ ਅੱਜ ਉਹਨਾਂ ਕੋਲ ਸੁਣਾਂਗੇ। ਆਓ ਮੇਰੇ ਨਾਲ ਇਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ। ਅਸਲਾਮ ਅਲੈਕੁਮ ਬਾਬਾ ਜੀ। वालेकुम सलाम। ਕੀ ਹਾਲ ਹੈ ਤੁਹਾਡਾ? शुक्र अल्लाह का उसकी रहमत। ਅੱਛਾ, ਨਾਂ ਕੀ ਤੁਹਾਡਾ? नज़ीर अहमद। ਨਜ਼ੀਰ ਅਹਿਮਦ। हाँ जी। ਤੇ ਤੁਹਾਡੇ ਵਾਲਦ ਸਾਹਿਬ ਦਾ ਕੀ ਨਾਂ ਸੀ? निज़ामुद्दीन। ਨਿਜ਼ਾਮੁद्दीन। हाँ ਅੱਛਾ, ਜਦੋਂ ਵੰਡ ਪਈ ਆ हाँ ਉਦੋਂ ਤੁਸੀਂ ਉਧਰੋਂ ਹਿਜਰਤ ਕਰਕੇ ਆਏ ਜੇ? हाँ जी। ਹੈਂ? हाँ ਉੱਥੋਂ ਕਿਹੜੀ ਜਗ੍ਹਾ ਤੇ ਰਹਿੰਦੇ ਸੀ ਤੁਸੀਂ? हाँ जी। ਉੱਥੇ ਕਿਹੜੀ ਜਗ੍ਹਾ ਤੇ ਰਹਿੰਦੇ ਸੀ ਤੁਸੀਂ? जिले अम्बाले से। ਹਾਂਜੀ। जिला अम्बाला। ਅੰਬਾਲਾ। अम्बाला जिला। ਅੱਛਾ। जिला अम्बाला ਹਾਂ। ਤੇ ਉੱਥੇ ਅਸੀਂ ਰਹਿੰਦੇ ਸੀ। ਸਾਡੀ ਸੇਵਾ ਜੰਮਣਾ ਭੋਗ ਹਰ ਚੀਜ਼ ਸਾਡੀ ਉੱਥੇ ਸੀ। ਉੱਥੇ ਦੀ ਸੀ। ਹਾਂ ਅੱਛਾ, ਤੇ ਉੱਥੇ ਤੁਸੀਂ ਜਿੱਥੇ ਰਹਿੰਦੇ ਸੀ ਅੰਬਾਲਾ ਜ਼ਿਲ੍ਹਾ 'ਚ ਕਿਹੜਾ ਸ਼ਹਿਰ ਸੀ, ਕਿਹੜਾ ਪਿੰਡ ਸੀ? ਉਹ ਸੀ ਬਾਗਾਂ ਵਾਲਾ, ਉਹਨੂੰ ਕਹਿੰਦੇ ਸੀ ਬਾਗਾਂ ਵਾਲਾ। ਬਾਗਾਂ ਵਾਲਾ। ਹਾਂ ਅੱਛਾ। ਤੇ ਅੱਲਾ ਦਾ ਖੈਰ, ਅੱਲਾ ਦੀ ਬੜੀ ਬਰਕਤ ਸੀ, ਬੜੀ ਬਰਕਤ ਸੀ, ਬੜੀ ਬਰਕਤ ਸੀ। ਅੱਛਾ, ਉੱਥੇ ਉੱਥੇ ਜਿਹੜਾ ਤੁਸੀਂ ਰਹਿੰਦੇ ਸੀ ਹਾਂ ਉਹ ਬਾਗਾਂ ਵਾਲਾ ਪਿੰਡ ਸੀ? ਸ਼ਹਿਰ ਸੀ। ਸ਼ਹਿਰ ਸੀ? ਹਾਂ। ਉਸੇ ਸ਼ਹਿਰ ਦੇ ਵਿੱਚ ਰਹਿੰਦੇ ਸੀ ਤੁਸੀਂ? ਸ਼ਹਿਰ ਦੇ ਬਾਹਰ ਰਹਿੰਦੇ ਸੀ। ਕਿਹੜੇ ਪਿੰਡ 'ਚ? ਅਸੀਂ ਰਹਿੰਦੇ ਬੱਲਾ। ਬੱਲਾਂ ਪਿੰਡ 'ਚ? ਅੱਛਾ, ਪਿੰਡ ਬੱਲਾਂ 'ਚ। ਬਾਗ ਵਾਲਾ ਦਾ ਪਿੰਡ ਬੱਲਾਂ ਦੇ ਵਿੱਚ ਤੁਸੀਂ ਰਹਿੰਦੇ ਸੀ? ਰਾਜਪੂਤਾਂ ਦਾ ਪਿੰਡ ਸੀ, ਹੂੰ। ਉੱਥੇ ਰਹਿੰਦੇ ਸੀ। ਅੱਛਾ, ਤੇ ਉਥੋਂ ਜਦੋਂ ਵੰਡ ਪਈ ਆ ਤਾਂ ਉਦੋਂ ਆਏ ਆ ਫਿਰ ਤੁਸੀਂ? ਹਾਂਜੀ ਅੱਛਾ, ਉੱਥੇ ਜਿੱਥੇ ਤੁਸੀਂ ਰਹਿੰਦੇ ਸੀ ਹਾਂਜੀ। ਉੱਥੇ ਹੋਰ ਵੀ ਬਰਾਦਰੀਆਂ ਰਹਿੰਦੀਆਂ ਸੀ, ਸਿੱਖ, ਹਿੰਦੂ? ਹਾਂ ਅੱਛਾ। ਇਕੱਠੇ ਰਹਿੰਦੇ ਜਦ ਹਿੰਦੂ ਰਹਿੰਦੇ ਸਨ, ਹਿੰਦੂ ਸਨ ਬਾਹਰ। ਅੱਛਾ, ਉਹਨਾਂ ਦੇ ਨਾਲ ਤਾਲੁਕਾਤ ਹੈਗੇ ਸੀ, ਲੈਣ ਦੇਣ ਹੈਗਾ ਸੀ ਤੁਹਾਡਾ? ਹਾਂ ਤਾਂ ਉਹ ਲੈਣ ਦੇਣ, ਵਿਆਹ ਸ਼ਾਦੀਆਂ, ਅੱਛਾ ਹਰ ਚੀਜ਼ ਦਾ। ਅੱਛਾ, ਵਿਆਹ ਸ਼ਾਦੀਆਂ ਹਰ ਚੀਜ਼ ਦਾ ਨਾਲ ਸੀ। ਹਾਂ। ਤੇ ਉਹਨਾਂ ਚੋਂ ਨਾਮ ਹੀ ਆਉਂਦੇ ਤੁਹਾਨੂੰ ਲਾਗੇ ਜਿਹੜੇ ਤੁਹਾਡੇ ਗਵਾਂਢੀ ਸੀ, ਕੋਈ ਸਿੱਖ, ਕੋਈ ਹਿੰਦੂ, ਕੋਈ ਉਹਨਾਂ ਦੇ ਨਾਮ ਆਉਂਦੇ ਆ ਹਾਂ ਜਿਹੜੇ ਉੱਥੇ ਰਹਿ ਗਏ? ਹਾਂ ਕੀ ਨਾਂ ਸੀ? ਬਸ ਉਹ ਨਾ ਹੁਣ ਭੁੱਲ ਗਏ, ਐਡੇ ਨਾਂ ਨਹੀਂ ਖਾਸ ਹੁੰਦੇ। ਹਾਂ, ਤੂੰ ਤਾਂ ਕੋਈ ਮਾੜਾ ਮੋਟਾ ਯਾਦ ਹੋਵੇ ਜਿਹੜੇ? ਮਾੜੇ ਮੋਟੇ ਯਾਰ ਅੱਛਾ। ਉਹ ਅੱਲਾਹ ਤਾਲਾ ਨੇ ਰਹਿਮਤਾਂ, ਬੜੀਆਂ ਰਹਿਮਤਾਂ ਸੀ, ਬੜੀਆਂ ਰਹਿਮਤਾਂ ਸੀ। ਉੱਥੇ ਕੀ ਕਰਦੇ ਸੀ ਤੁਹਾਡੇ ਵਾਲਦ ਸਾਹਿਬ? ਸਾਡੇ ਬਾਲ ਸਾਹਿਬ ਜੀ ਆ। ਜ਼ਿਮੀਂਦਾਰਾ ਕਰਦੇ ਸੀ ਉੱਥੇ? ਆਪਣੀ ਜ਼ਮੀਨ ਸੀ? ਹਾਂਜੀ ਮਾਲ ਡੰਗਰ ਵੀ ਰੱਖਿਆ ਸੀ? ਹਾਂਜੀ ਤੇ ਉੱਥੋਂ ਫਿਰ ਤੁਸੀਂ ਜਦੋਂ ਵੰਡ ਪਈ, ਐਲਾਨ ਹੋਇਆ ਤੇ ਆ ਗਏ ਇੱਧਰ, ਹਾਂਜੀ। ਸਾਰਾ ਕੁਝ ਉੱਥੇ ਛੱਡ ਕੇ ਆ ਗਏ? ਅੱਛਾ ਹਾਂਜੀ। ਬਿਲਕੁਲ ਸਾਫ। ਅੱਛਾ, ਤੇ ਕਿੱਦਾਂ ਆਏ ਉੱਥੋਂ? ਸਾਨੂੰ ਉਹ ਗੱਲ ਸੁਣਾਓ ਹਾਂ, ਉੱਥੋਂ ਕਿਵੇਂ ਆਏ ਤੁਸੀਂ? ਮੈਂ ਕਿਵੇਂ ਆਏਗਾ ਉਧਰ ਸਾਨੂੰ ਆਰਡਰ ਹੋ ਗਿਆ ਵੀ ਤੁਸੀਂ ਇੱਧਰ ਚਲੇ ਜਾਓ, ਅੱਛਾ। ਉੱਥੇ ਚਲੇ ਜਾਓ। ਥੋੜੇ ਚਿਰ ਬਾਅਦ ਸੇ ਉਹ ਉੱਥੇ ਤੁਹਾਡੀ ਉਮਰ ਕਿੰਨੀ ਸੀ ਉਦੋਂ? ਉਦੋਂ ਮੇਰੀ ਉਮਰ ਜਵਾਨੀ ਦੀ ਸੀ। ਅੱਛਾ, ਮੈਂ ਭਰਤੀ ਸੀ ਫੌਜ ਵਿੱਚ। ਤੁਸੀਂ ਉੱਥੇ ਫੌਜ 'ਚ ਭਰਤੀ ਸੀ? ਹਾਂ ਅੱਛਾ, ਤੁਸੀਂ ਫੌਜੀ ਸੀ ਉੱਥੇ? ਫੌਜੀ ਸੀ। ਅੱਛਾ,
ਫਿਰੋਜ਼ਪੁਰ ਸਾਡਾ ਜ਼ਿਲ੍ਹਾ ਫਿਰੋਜ਼ਪੁਰ ਸੀ, ਇਹ ਲੁਧਿਆਣਾ, ਇਹ ਸਾਰੇ ਦਿੱਲੀ ਸੀ ਸਾਰੀਆਂ। ਅੱਛਾ ਬੜੀ ਡਰ ਗਈ ਸੀ, ਬੜੀ ਰਹਿਮਤ ਸੀ। ਅੱਛਾ ਉਥੋਂ ਫੌਜ ਚ ਭਰਤੀ ਸੀ, ਫਿਰ ਪਾਕਿਸਤਾਨ ਯਾਨੀ ਇੱਧਰ ਚੜ੍ਹਦਾ ਪੰਜਾਬ ਦਾ ਤੇ ਲਹਿੰਦੇ ਪੰਜਾਬ ਜਦੋਂ ਅਲੱਗ ਹੋਏ ਤੇ ਫਿਰ ਤੁਸੀਂ ਉਥੋਂ ਛੱਡ ਕੇ ਆਏ ਤੇ ਫਿਰ ਨੌਕਰੀ ਵੀ ਛੱਡਤੀ? ਨੌਕਰੀ ਇੱਧਰ ਆ ਕੇ ਥਾ ਨੌਕਰੀ। ਹਾਂਜੀ ਇੱਧਰ ਆ ਇੱਧਰ ਆਣ ਕੇ, ਇੱਥੇ ਵੀ ਆਣ ਕੇ ਫੌਜ ਚ ਰਹੇ ਫਿਰ? ਅੱਛਾ ਇੱਥੇ ਵੀ ਫੌਜ ਚ ਹੀ ਸੀ ਉਹ? ਇੱਥੇ ਫੌਜ ਸੀ। ਅੱਛਾ ਰਾਹ ਦੇ ਵਿੱਚ ਕੋਈ ਮੁਸ਼ਕਲਾਤ ਆਈਆਂ ਤੁਹਾਨੂੰ ਜਦੋਂ ਉੱਥੋਂ ਵੰਡ ਪਈ ਆ, ਉੱਥੋਂ ਚੱਲੇ ਤੁਸੀਂ ਤੇ ਰਾਹ ਦੇ ਵਿੱਚ ਕੋਈ ਮੁਸ਼ਕਲਾਤ ਆਈਆਂ? ਕਿਸੇ ਨੇ ਮਾਰਿਆ ਕੁੱਟਿਆ ਜਾਂ ਕੁਛ? ਨਹੀਂ 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 ਸਾਡੇ ਨੇੜੇ ਨਹੀਂ ਆਇਆ ਕੋਈ। ਅੱਛਾ ਤੁਸੀਂ ਆਪ ਫੌਜੀ ਸੀ ਤਾਂ ਕਰਕੇ? ਹਾਂ। ਅੱਛਾ ਹੋਰ ਵੀ ਫੌਜੀ ਹੋਣੇ ਨਾਲ? ਹਾਂ ਫੌਜੀ। ਅੱਛਾ 8-9 ਫੌਜੀ ਇਕੱਠੇ ਹੁੰਦੇ ਸੀ। ਅੱਛਾ ਤੁਸੀਂ ਨਾਲ ਸੀ? ਕਿੱਡਾ ਕੁ ਵੱਡਾ ਕਾਫਲਾ ਸੀ ਜਦੋਂ ਆਏ? ਕਾਫਲਾ ਕਾਫੀ ਸੀ ਸਾਡਾ। ਅੱਛਾ ਕਿੰਨੇ ਕੁ ਲੋਕ ਸੀ? ਖਾਣ ਵੀ ਕਾਫੀ ਬੰਦੇ ਸੀ। ਅੱਛਾ ਕਾਫੀ ਬੰਦੇ ਸੀ। ਉੱਥੋਂ ਫਿਰ ਤੁਸੀਂ ਇੱਥੇ ਕਿਹੜੀ ਜਗ੍ਹਾ ਤੇ ਆਏ? ਇੱਥੇ ਅਸੀਂ ਆਏ ਹਾਂ ਆਪਣੇ ਚਿਸ਼ਤੀਆਂ ਸ਼ਰੀਫ। ਚਿਸ਼ਤੀਆਂ? ਅੱਛਾ ਸਿੱਧੇ ਚਿਸ਼ਤੀਆਂ ਆਏ ਸੀ? ਚਿਸ਼ਤੀਆਂ ਹੀ ਫਿਰ ਆਣ ਕੇ ਰਹੇ? ਚਿਸ਼ਤੀਆਂ ਆ ਕੇ ਰਹੇ ਆ ਬਾਬੇ ਦੇ ਦਰਬਾਰ ਦੇ ਆ ਕੇ ਅੰਨ ਪਾਣੀ ਖਾਣਾ। ਬਾਬੇ ਨੂਰ ਮੁਹੰਮਦ ਦੇ ਦਰਬਾਰ ਤੇ ਖਾਜਾ ਨੂਰ ਮੁਹੰਮਦ ਮਾਰਵੀ ਰਹਿਮਤੁਲਾਹ ਅਲੈਹ ਆਪ ਦੇ ਦਰਬਾਰ ਤੇ ਰਹੇ ਤੁਸੀਂ ਆ ਕੇ? ਉੱਥੇ ਫਿਰ ਰੋਟੀ ਪਾਣੀ ਉੱਥੋਂ ਖਾ ਲੈਣਾ? ਅੱਛਾ ਫਿਰ ਇੱਥੇ ਫੌਜ ਦੇ ਵਿੱਚ ਤੁਸੀਂ ਹੈਗੇ ਸੀ ਇੱਥੇ ਵੀ ਆਣ ਕੇ? ਅੱਛਾ ਮਿਲਟਰੀ ਦੇ ਬੰਦੇ ਸੀ ਤੁਸੀਂ ਫਿਰ? ਤਨਖਾਹ ਕਿੰਨੀ ਲੱਭਦੀ ਹੁੰਦੀ ਸੀ ਉਦੋਂ? ਤਨਖਾਹ ਕਿੰਨੀ ਲੈਂਦੇ ਸੀ? 18 ਰੁਪਏ ਤਨਖਾਹ ਹੁੰਦੀ ਸੀ। ਜਦੋਂ ਇੱਥੇ ਆਏ ਹੋ ਇੱਥੇ ਲੈਂਦੇ ਪੰਜਾਬ 'ਚ ਉਦੋਂ 18 ਰੁਪਏ ਸੀ ਕਿ ਉੱਥੇ ਚੜ੍ਹਦੇ ਪੰਜਾਬ 'ਚ 18 ਰੁਪਏ ਸੀ? ਉਧਰ 18 ਰੁਪਏ ਸੀ। 18 ਰੁਪਏ ਨਾਲ ਗੁਜ਼ਰ ਬਸਰ ਹੋ ਜਾਂਦਾ ਸੀ ਸਾਰਾ ਗੁਜ਼ਾਰਾ ਚ? ਹਰ ਚੀਜ਼। ਅੱਛਾ ਬਾਕੀ ਭਾਈ ਕੀ ਕਰਦੇ ਸੀ ਤੁਹਾਡੇ? ਬਾਕੀ ਭਾਈ ਕੀ ਕਰਦੇ ਸੀ? ਬਾਕੀ ਭਾਈ ਸਾਡੇ ਬਾਕੀ ਕਾਰੋਬਾਰ ਜ਼ਿਮੀਂਦਾਰਾਂ ਦਾ। ਅੱਛਾ ਜ਼ਿਮੀਂਦਾਰਾ ਕਰਦੇ ਸੀ। ਤੁਸੀਂ ਵਿੱਚ ਫੌਜ 'ਚ ਭਰਤੀ ਸੀ? ਅੱਛਾ ਤੇ ਡਿਊਟੀ ਕਿੱਥੇ ਹੁੰਦੀ ਸੀ ਤੁਹਾਡੀ ਉੱਥੇ ਫੌਜ? ਡਿਊਟੀ ਸਾਡੀ ਕਦੀ ਇੱਥੇ ਕਦੀ ਉਧਰ ਕਦੀ ਉਧਰ ਕਦੀ ਉਧਰ। ਅੱਛਾ ਮੁਖਤਲਿਫ ਸ਼ਹਿਰਾਂ 'ਚ ਜਾਂਦੇ ਸੀ? ਫਿਰੋਜ਼ਪੁਰ ਵੀ ਗਏ? ਪਤਾ ਲੈਣਾ। ਅੱਛਾ ਲੁਧਿਆਣੇ ਸਾਰੇ ਪਾਸੇ ਜਾਂਦੇ ਸੀ? ਲੁਧਿਆਣੇ। ਅੱਛਾ ਮਾਲਕ ਹੋ ਬਾਰਸ਼। ਉਹ ਫੌਜ ਦੇ ਵਿੱਚ ਸਿੱਖ ਵੀ ਹੋਣੇ ਆ? ਫੌਜ ਦੇ ਵਿੱਚ ਸਿੱਖ ਵੀ ਭਰਤੀ ਹੋਣੇ? ਬੇਲੀ ਹੋਣੇ ਤੁਹਾਡੇ ਫੌਜੀ? ਉਹਨਾਂ 'ਚੋਂ ਕਿਸੇ ਦਾ ਨਾਂ ਯਾਦ ਆ ਬੇਲੀਆਂ ਦਾ? ਕੁਰਤਾਰਾ ਦਾਰਾ। ਅੱਛਾ ਸਾਰੇ ਬੇਲੀ ਹੁੰਦੇ ਫੌਜੀ ਸੀ? ਇਹ ਬੇਲੀ ਸੀ ਤੁਹਾਡੇ ਉੱਥੇ? ਅੱਛਾ ਇਕੱਠੇ ਤੇ ਰਹਿੰਦੇ? ਕਰਤਾਰਾ ਤੇ ਉਹਨਾਂ ਦੀ ਰੋਟੀ ਪਾਣੀ ਜਿਹੜਾ ਪੱਕਦਾ ਕਿਹੜਾ ਹਿੰਦੂਆਂ ਦਾ ਦੂਜਾ ਪੱਕਦਾ, ਸਾਡਾ ਮੁਸਲਮਾਨਾਂ ਦਾ ਦੂਜਾ ਪੱਕਦਾ। ਅੱਛਾ ਲੰਗਰ ਸਾਡੇ ਜਿਹੜੇ ਹੁੰਦੇ ਇਕੱਠੇ ਹੀ, ਪਰ ਉਹ ਲੰਗਰ ਹੀ ਇਕੱਠੇ ਇੱਕੋ ਹੁੰਦੇ ਸੀ। ਉਹ ਹਰ ਚੀਜ਼ ਮਿਲਦੀ। ਤੇ ਉਹ ਉਹਨਾਂ ਦੇ ਨਾਲ ਫਿਰ ਰਹਿਣ ਸਹਿਣ ਤੁਹਾਡਾ ਤੇ ਸਾਰਾ ਜਦੋਂ ਫਿਰ ਇੱਥੇ ਛੱਡ ਕੇ ਆਏ ਉਹਨਾਂ ਦੀ ਯਾਦ ਆਉਂਦੀ ਹੋਏਗੀ ਬੇਲੀਆਂ ਦੀ? ਹੈ ਯਾਦ ਆਉਂਦੇ ਸੀ ਬੜੇ ਬੇਲੀ? ਯਾਦ ਆਉਂਦੇ ਬੇਲੀ। ਅੱਛਾ ਪੁਰਾਣੇ ਬੇਲੀ ਜਿਹੜੇ ਅਸੀਂ ਰਹੇ ਆ ਉਹਨਾਂ ਦੀ ਯਾਦ ਆਉਂਦੀ ਸੀ? ਮਾਲਕ ਉਹ ਬਖਤ ਗਏ, ਉਹ ਨਹੀਂ ਲੱਭਣੇ। ਨਹੀਂ ਜੇ ਬਖਤ ਗਏ ਕੋਈ ਸਾਵੇ ਕੋਈ ਨਹੀਂ, ਬਰਕਤ ਨਹੀਂ ਸੀ, ਸਲੂਕ ਇੰਨਾ ਸੀ, ਉਹ ਕੋਈ ਸਾਵੇ ਕੋਈ ਨਹੀਂ ਸੀ। ਹੁਣ ਪੈ ਗਈ ਪੈਸੇ ਪੈਸੇ ਦੀ ਪੈਸੇ ਪੈਸੇ। ਸ਼ੁਕਰ ਅੱਲਾ ਦਾ, ਬੜਾ ਸ਼ੁਕਰ ਹੈ। ਉਹਦੀ ਨਾਮ ਦਾ ਫਿਰੋਜ਼ਪੁਰ ਸਾਰਾ ਤੇ ਫਿਰੋਜ਼ਪੁਰ ਜ਼ਿਲ੍ਹਾ ਜਲਮ। ਜਦੋਂ ਤੁਸੀਂ ਇੱਥੇ ਆ ਗਏ ਵੰਡ ਪਈ ਤੋਂ ਬਾਅਦ, ਫਿਰ ਉਹਨਾਂ ਨੇ ਤੁਹਾਨੂੰ ਰਾਬਤਾ ਕੀਤਾ ਕੋਈ? ਉਹਨਾਂ ਨੇ ਖਤ ਪੱਤਰ ਆਉਂਦਾ ਹੁੰਦਾ ਸੀ ਉੱਥੇ ਵਾਲੇ ਬੇਲੀਆਂ ਦਾ ਤੁਹਾਨੂੰ? ਫੋਨ ਕਰਦੇ ਸੀ ਇੱਕ ਦੂਜੇ ਨੂੰ। ਅੱਛਾ ਰਾਜੀ ਬਾਜੀ ਖਾਲਸਾ ਦਾ ਫਰਕ ਪੁੱਛਦੇ ਹੁੰਦੇ ਸੀ ਤੁਹਾਨੂੰ? ਉਹ ਕਿਹੜੀ ਬੇਲੀ ਦਾ ਨਾਂ ਦੱਸਿਆ ਜੇ? ਕੀ ਕਰਦੇ ਤੁਸੀਂ? ਉਹ ਬੇਲੀ ਦਾ ਕੀ ਨਾਂ ਸੀ ਜਿਹੜਾ ਫੋਨ ਕਰਦਾ ਹੁੰਦਾ ਸੀ ਤੁਹਾਨੂੰ? ਫੋਨ ਕਰਦਾ ਹੁੰਦਾ ਸੀ, ਉਹਦਾ ਨਾਮ ਕਰਤਾਰਾ ਸੀ। ਕਰਤਾਰਾ? ਕਰਤਾਰਾ? ਅੱਛਾ
ਫੋਨ ਕਰਦਾ ਹੁੰਦਾ ਸੀ? ਹਾਂ ਪੁੱਛਿਆ ਕਰਦਾ ਸੀ ਤੁਹਾਨੂੰ? ਇਹ ਸਰਵਣ ਹੈ ਸਰਵਣ ਸਰਬਣ? ਹਾਂ ਅੱਛਾ। ਕਰਤਾਰਾ ਉਹ ਤੁਹਾਡੇ ਪਿੰਡ ਦੇ ਸੀ? ਹਾਂ ਇਕੱਠੇ ਪਿੰਡ ਇੱਕੋ ਪਿੰਡ ਦੇ ਸੀ ਤੁਸੀਂ? ਇਕੱਠੇ ਖੇਲਿਆ ਕਰਦੇ ਸੀ? ਅੱਛਾ। ਇਕੱਠੇ ਖੇਡਣਾ ਇਕੱਠੇ ਰਹਿਣਾ ਬੜੀਆਂ ਬਰਤਾਂ ਉਹਦਾਂ ਦੀਆਂ ਬਰਤਾਂ ਕਿੱਥੇ ਲੱਭਣੀਆਂ। ਹੁਣ ਫਿਰ ਉਹ ਗੱਲਾਂ ਨਾ ਰਹੀਆਂ, ਉੱਥੇ ਇਕੱਠੇ ਰਹਿਣਾ, ਇਕੱਠੇ ਖਾਣਾ ਪੀਣਾ ਹੈ। ਤੇ ਉਹਨੇ ਵਿਆਹ ਸ਼ਾਦੀ ਹੋਣੀ, ਵਿਆਹ ਸ਼ਾਦੀ ਹੋਣੀ ਨਾ ਉਹਨਾਂ ਦੀ ਰੋਟੀ ਦੂਜੀ ਪੱਕਣੀ ਹੈ। ਹਿੰਦੂ ਪਕਾਏਗਾ, ਮੁਸਲਮਾਨ ਜਨੇਤਾਂ ਵੀ ਜਾਣਾ, ਸਭ ਕੁਝ ਜਾਣਾ। ਔਰ ਇਕੱਠੇ ਰਹਿੰਦੇ ਰਹਿਣਾ, ਇਕੱਠੇ ਰਹਿਣਾ, ਮਿਲਣਾ, ਹਰ ਚੀਜ਼ ਸਲੂਕ ਹਰ ਚੀਜ਼। ਹੁਣ ਤਾਂ ਭਾਈ ਆਪਣੀ ਆਪਣੀ ਪੈ ਗਈ, ਪਤਾ ਹੀ ਕੋਈ ਨਹੀਂ ਹੈ ਹੁਣ ਤਾਂ ਆਪਣੇ ਆਪ ਦਾ, ਆਪਣੇ ਪਿਓ ਦਾ ਪਤਾ ਨਹੀਂ, ਹੋਰ ਦਾ ਹੋਰ ਰਿਹਾ, ਪਿਓ ਦਾ ਪਤਾ ਨਹੀਂ ਮੇਰਾ ਪਿਓ ਕਿਹੜਾ। ਹਾਂ ਉੱਥੇ ਜਿਹੜਾ ਫੌਜ 'ਚ ਤੁਸੀਂ ਸੀ ਭਰਤੀ, ਤੇ ਫੌਜ 'ਚ ਤੁਹਾਡੇ ਅਫਸਰ ਜਿਹੜੇ ਸੀ ਉਹਨਾਂ ਦੇ ਨਾਮ ਹੁੰਦੇ? ਉਹਨਾਂ ਦੇ ਨਾਮ? ਹਾਂ ਉਹਨਾਂ ਨਾਮ ਹੀ ਹਿੰਦੂਆਂ ਵਾਲੇ ਹੁੰਦੇ, ਜਿਹੜੇ ਹਿੰਦੂ ਸੀ ਉਹ ਹਿੰਦੂ ਸੀ, ਜਿਹੜੇ ਮੁਸਲਮਾਨ ਸੀ ਮੁਸਲਮਾਨ। ਤੁਹਾਡਾ ਅਫਸਰ ਕੌਣ ਸੀ? ਤੁਹਾਡਾ ਅਫਸਰ ਕੌਣ ਸੀ ਵੱਡਾ? ਸਾਡਾ ਅਫਸਰ ਸੀਗਾ ਮੁਹੰਮਦ ਫਰੂਕ। ਮੁਹੰਮਦ ਫਰੂਕ? ਅੱਛਾ 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 ਅੱਛਾ। ਬੜਾ ਬੇਲੀ ਹੁੰਦਾ ਹੋਣਾ। ਅੱਛਾ। ਜਫੀਆਂ ਬਾਬਾ ਜੀ ਉਹ ਸਲੂਕ ਯਾਰ ਬਹੁਤ ਹੁੰਦਾ ਸੀ। ਸਲੂਕ ਬਹੁਤ ਹੁੰਦਾ ਸੀ। ਅੱਛਾ। ਦੇਖਦੇ ਨੇ ਦੂਜੇ ਨੂੰ ਤਕਲੀਫ ਹੈ ਉਹ ਫਟੇਗਾ। ਹੁਣ ਦਵਾਈ ਪਾਏਂਗੇ, ਹੁਣ ਕੋਈ ਨਹੀਂ ਹੁੰਦਾ। ਉਹ ਵਕਤ ਨਹੀਂ ਲੱਭਣਾ ਸਾਨੂੰ, ਉਹ ਟਾਈਮ ਨਹੀਂ ਲੱਭਣਾ ਨਾ, ਉਹ ਟਾਈਮ ਆਉਣਾ। ਹੁਣ ਬਣ ਗਿਆ ਪੈਸਾ, ਪੈਸਾ ਪੈਸਾ ਉਦੋਂ ਪੈਸੇ ਨਹੀਂ। ਹਾਂ ਤੁਹਾਡੇ ਵਾਲਦ ਸਾਹਿਬ ਉੱਥੇ ਜ਼ਿਮੀਂਦਾਰਾ ਕਰਦੇ ਸੀ? ਹਾਂ। ਅੱਛਾ। ਆਪਣੀ ਕਿੰਨੀ ਜ਼ਮੀਨ ਸੀ ਉੱਥੇ? ਆਪਣੀ ਉਹ ਸੀਗਾ ਕੋਈ ਅਦਮ ਰਵਿਆਰ ਕੋ ਜਾਇ ਸੀ, ਜ਼ਿਆਦਾ ਸੀ। ਮਾਲ ਡੰਗਰ ਵੀ ਚੰਗਾ ਰੱਖਿਆ ਸੀ? ਹਾਂ ਮਾਲ ਡੰਗਰ, ਘੋੜਾ ਰੱਖਿਆ, ਟਾਂਗਾ ਘੋੜਾ ਵੀ ਰੱਖਿਆ ਸੀ? ਘੋੜਾ ਰੱਖਿਆ ਆਪਣਾ, ਕੰਨੀ 4 ਮੱਝਾਂ ਦੋ 3 ਬਲਦ ਤੇ ਹਰ ਚੀਜ਼। ਖੂਹ ਤੇ ਜਾਣਾ, ਖੂਹ ਸਾਡਾ ਆਪਣਾ ਫਿਰ। ਅੱਛਾ, ਖੂਹ ਆਪਣਾ ਸੀ? ਹਾਂ ਖੂਹ। ਅੱਛਾ ਸਹੀ। ਤੇ ਪੜ੍ਹੇ ਵੀ ਸੀ ਉੱਥੇ? ਨਹੀਂ। ਸਕੂਲ ਨਹੀਂ ਗਏ ਸੀ ਉੱਥੇ? ਉਦੋਂ ਫੌਜ ਚੋਂ ਹੀ ਭਰਤੀ ਹੋ ਜਾਂਦੇ ਸੀ? ਹਾਂ। ਅੱਛਾ। ਉਹ ਇਹ ਮੈਨੂੰ ਉਹ ਜ਼ਮਾਨਾ ਹੈ ਹੀ ਨਹੀਂ ਹੁਣ, ਉਹ ਜ਼ਮਾਨਾ ਹੀ ਨਹੀਂ ਹੈ। ਉਹ ਤਾਂ ਜ਼ਮਾਨਾ ਹੀ ਐਸਾ ਸੀ ਜਿਹੜਾ ਦੇ ਇੰਨੀ ਬੁਰਕੀ ਇੱਕੋ ਵੰਡ ਕੇ ਖਾਣੀ। ਇੱਕ ਬੁਰਕੀ ਵੀ ਲੱਭਣੀ ਤੇ ਸਾਰਿਆਂ ਵੰਡ ਕੇ ਖਾਣੀ। ਹਾਂ। ਚਲੋ ਮਾਸ਼ਾਅੱਲਾ। ਨਾਜ਼ਰੀਨ, ਤੁਸੀਂ ਵੇਖਿਆ ਕਿ ਬਾਬਾ ਜੀ ਨਜ਼ੀਰ ਅਹਿਮਦ ਵੰਡ 1947 ਦੇ ਵਿੱਚ ਫੌਜੀ ਸਨ, ਅਤੇ ਫੌਜ ਦੇ ਵਿੱਚ ਹੀ ਇੱਧਰ ਆਏ, ਔਰ ਉੱਥੇ ਦੀ ਪਿਆਰ ਮੁਹੱਬਤ ਉਹਨਾਂ ਨੂੰ ਅੱਜ ਨਹੀਂ ਭੁੱਲਦੀ। ਆਂਦੇ ਨੇ ਉੱਥੇ ਰਹਿੰਦੇ ਸਾਂ ਅਸੀਂ, ਅਤੇ ਇੱਕ ਦੂਸਰੇ ਦੇ ਨਾਲ ਰਲ ਕੇ ਖਾਣਾ, ਅਤੇ ਜੇ ਕਿਸੇ ਨੂੰ ਇੱਕ ਚੱਪਾ ਬੁਰਕੀ ਵੀ ਲੱਭਣੀ ਤੇ ਉਹ ਵੀ ਰਲ ਕੇ ਅਸੀਂ ਖਾਣੀ। ਉਹ ਵਕਤ ਆਂਦੇ ਨੇ ਹੁਣ ਉਹ ਨਹੀਂ ਆਉਣੇ। ਇਹ ਅੱਲਾ ਸੋਹਣਾ ਇਹਨਾਂ ਨੂੰ ਬੜੀਆਂ ਰਹਿੰਦਾ ਜੀ, ਰੱਬ ਸੋਹਣਾ ਇਹਨਾਂ ਨੂੰ ਸਲੂਕ ਬਹੁਤ ਸੀਗਾ। ਜੀ ਜੀ ਜੀ। ਸਲੂਕ ਹੁਣ ਤਾਂ ਚਾਚੇ ਨੂੰ ਚਾਚਾ ਨਹੀਂ ਕਹਿੰਦੇ, ਪਿਓ ਨੂੰ ਪਿਓ ਨਹੀਂ ਕਹਿੰਦੇ, ਹੁਣ ਤਾਂ ਓਏ ਓਏ। ਬਾਬਾ ਜੀ ਹੋਰਾਂ ਨੂੰ ਰੱਬ ਸੋਹਣਾ ਚੜ੍ਹਦੀ ਕਲਾ 'ਚ ਰੱਖੇ ਔਰ ਇਹਨਾਂ 'ਤੇ ਆਪਣੀਆਂ ਰਹਿਮਤਾਂ ਕਰੇ। ਨਾਜ਼ਰੀਨ, ਮੈਂ ਵਸੀਮ ਹੈਦਰ ਅਲੀ PhD ਪੰਜਾਬੀ ਸਟੂਡੀਓ ਤੋਂ ਆਸਫ ਅਲੀ ਨਜਮ ਤੇ ਹੈਦਰ ਅਲੀ ਦਰਵੇਸ਼ ਦੇ ਨਾਲ ਪ੍ਰੋਗਰਾਮ ਤੋਂ ਇਜਾਜ਼ਤ ਚਾਹਾਂਗਾ। ਰੱਬ ਰੱਖਾ।